ਤੇ ਇਸੇ ਦਰਮਿਆਨ ਗੱਲ ਕਰ ਲਈਏ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੀ, ਕਹਿੰਦੇ ਭਗਵੰਤ ਮਾਨ ਆਪ ਖੁਦ ਨੂੰ ਇਸ ਮਾਮਲੇ ਦੇ ਵਿੱਚ ਜਿਹੜਾ ਉਹ ਫਾਈਨਲ ਦੇ ਵਿੱਚ ਦੇਖ ਰਹੇ ਆ। ਇਹਦੇ 'ਚ ਕਿੰਨਾ ਕੁ ਸੱਚ ਤੇ ਕਿੰਨਾ ਕੁ ਝੂਠ ਹੈ ਜੀ? ਦੇਖੋ, ਨਤੀਜੇ ਜਦੋਂ ਉਹਨਾਂ ਦੇ ਹੱਕ 'ਚ ਆਉਣ ਤਾਂ ਉਹ ਕਿਉਂ ਨਾ ਕਹਿਣ। ਭਗਵੰਤ ਮਾਨ ਹੋਰਾਂ ਨੇ ਕੱਲ੍ਹ ਪ੍ਰੈਸ ਕਾਨਫਰੰਸ ਕੀਤੀ। ਪ੍ਰੈਸ ਕਾਨਫਰੰਸ ਦੇ ਵਿੱਚ ਉਹ ਦਮ ਭਰ ਰਹੇ ਸੀਗੇ ਵੀ ਉਹ ਕਹਿੰਦੇ ਕਿ ਦੇਖੋ ਜੀ, ਅਸੀਂ ਤਾਂ ਸਭ ਤੋਂ ਵੱਡੀ ਧਿਰ ਬਣ ਕੇ ਆ ਗਏ। ਤੁਸੀਂ ਕੋਈ ਵੀ ਚੋਣ ਆਉਂਦੀ ਆ, ਹਰ ਚੋਣ 'ਚ ਕਹਿ ਦਿੰਦੇ ਹੋ ਜੀ ਸੈਮੀਫਾਈਨਲ, ਕਿ ਜੀ ਕਹਿੰਦੇ ਜੀ ਲੋਕ ਸਭਾ ਆ ਜਾਵੇ ਤਾਂ ਵੀ ਤੁਸੀਂ ਕਹਿੰਦੇ ਹੋ 2027 ਦਾ ਸੈਮੀਫਾਈਨਲ। ਜਿਮਨੀ ਚੋਣਾਂ ਆਈਆਂ ਤਾਂ ਵੀ ਤੁਸੀਂ ਕਹਿਤਾ ਜੀ ਹੈ ਨਾ 2027 ਦਾ ਸੈਮੀਫਾਈਨਲ। ਪੰਚਾਇਤੀ ਚੋਣਾਂ ਆਈਆਂ ਤੁਸੀਂ ਤਾਂ ਵੀ ਕਹਿਤਾ ਜੀ ਸੈਮੀਫਾਈਨਲ। ਹੁਣ ਤੁਸੀਂ ਕੌਂਸਲ ਚੋਣਾਂ ਨੂੰ ਵੀ ਕਹੀ ਜਾਂਦੇ ਸੀ ਸੈਮੀਫਾਈਨਲ। ਮਤਲਬ ਮੀਡੀਆ ਨੂੰ ਝੇਡਾਂ ਕਰ ਰਹੇ ਸੀਗੇ ਨਾ। ਤੇ ਜੀ ਕਹਿੰਦੇ ਦੇਖ ਲਓ, ਫਿਰ ਅਸੀਂ ਤਾਂ ਹਰ ਵਾਰ ਸੈਮੀਫਾਈਨਲ ਖੇਡ ਕੇ ਫਾਈਨਲ 'ਚ ਪਹੁੰਚ ਜਾਂਦੇ, ਤੁਸੀਂ ਪਹੁੰਚਾਉਂਦੇ ਨਹੀਂ ਸਾਨੂੰ ਫਾਈਨਲ 'ਚ। ਹੁਣ ਤਾਂ ਕਹਿ ਦਿਓ ਨਾ ਕਿ ਅਸੀਂ ਫਾਈਨਲ 'ਚ ਆ। ਪਰ ਕਹਿੰਦੇ ਮੈਂ ਤਾਂ ਫਾਈਨਲ 'ਚ ਆ ਗਿਆ, ਮੇਰੀ ਪਾਰਟੀ ਤਾਂ ਫਾਈਨਲ 'ਚ ਆ ਗਈ, ਮੈਨੂੰ ਇਹ ਦੱਸੋ ਕਿ ਸਾਡੇ ਨਾਲ ਮੁਕਾਬਲਾ ਕਿਹੜੀ ਧਿਰ ਦਾ। ਮਤਲਬ ਉਹ ਇਸ ਨਰੇਟਿਵ ਨੂੰ ਲੈ ਕੇ ਜਾ ਰਹੇ ਸੀਗੇ ਵੀ ਕਿ ਦੇਖੋ ਅਸੀਂ ਤਾਂ ਹਰ ਚੋਣ ਜਿੱਤੀ ਆ, ਤੇ ਉਸ ਚੋਣ ਜਿੱਤਣ ਤੋਂ ਬਾਅਦ ਹੁਣ ਸਾਡੇ ਨਾਲ 2027 ਤੁਸੀਂ ਕਿਹਨੂੰ ਰੱਖ ਕੇ ਦੇਖਦੇ ਹੋ। ਕੋਈ ਸ਼ੱਕ ਨਹੀਂ, ਇਹਨਾਂ ਚੋਣਾਂ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਕਿ ਆਮ ਆਦਮੀ ਪਾਰਟੀ ਦੀ ਪੂਰੀ ਝੰਡੀ ਰਹੀ ਆ, ਪਰ ਉਹ 'ਚ ਤੁਹਾਨੂੰ ਚਮਕੌਰ ਸਾਹਿਬ ਵੀ ਦੇਖਣਾ ਪੈਣਾ। ਚੰਨੀ ਲੈ ਗਿਆ ਤੇ ਉੱਥੇ ਲੱਭੇ ਨਹੀਂ ਕਿਤੇ ਹੋਰ। ਤੁਹਾਨੂੰ ਕਪੂਰਥਲਾ ਵੀ ਦੇਖਣਾ ਪੈਣਾ, ਉੱਥੇ ਰਾਣਾ ਗੁਰਜੀਤ ਲੈ ਗਿਆ। ਸੁਲਤਾਨਪੁਰ ਲੋਧੀ ਵੀ ਦੇਖਣਾ ਪੈਣਾ, ਉਹਦਾ ਮੁੰਡਾ ਲੈ ਗਿਆ। ਹੈ ਨਾ, ਮਜੀਠੀਏ ਦੇ ਵਿੱਚ ਜੇ ਅਗਲੇ ਕਹਿੰਦੇ ਸਹੀ ਚੋਣ ਹੁੰਦੀ ਤਾਂ ਵੀ ਅਸੀਂ ਜਿੱਤ ਕੇ ਸੀ, ਨਹੀਂ 7-6 ਤਾਂ ਹੁਣ ਵੀ ਹੋਇਆ। ਸੋ ਇਸ ਤਰੀਕੇ ਕਰਨ ਨਾਲ ਕਿੰਨੀ ਥਾਵਾਂ ਨੇ ਅਬੋਹਰ ਉੱਥੇ ਬੀਜੇਪੀ ਲੈ ਗਈ, ਹੈ ਨਾ। ਤੇ ਉਹ ਰਾਏਕੋਟ ਜਿਹੜਾ ਬੰਦਾ ਹੱਥ ਪੈਰ ਤੋੜੇ, ਸਾਰਾ ਕੁਝ ਕੀਤਾ, ਉਹ ਹਸਪਤਾਲ ਪਿਆ ਸੀ, ਉੱਥੋਂ ਬੈਠਾ ਜੀ ਪਿਆ ਜਿੱਤ ਗਿਆ ਉਹ। ਸੋ ਇਸ ਲਈ ਇਹ ਦ੍ਰਿਸ਼ ਤਾਂ ਦੇਖਣੇ ਪੈਣਗੇ। ਹਾਂ, ਜਿਹੜੀ ਗੱਲ ਇਸ ਤਰੀਕੇ ਕਰਨ ਨਾਲ ਜੇ ਸਮਝ ਨਹੀਂ ਹੋਵੇ ਤਾਂ ਮੈਂ ਵੱਡੇ ਦਿਗਜਾਂ ਨੂੰ ਦੇਖ ਰਿਹਾ ਸੀਗਾ ਧੂਰੀ ਦੇ ਵਿੱਚ। ਮਤਲਬ ਆਮ ਆਦਮੀ ਪਾਰਟੀ ਪੂਰੇ ਦਮਖਮ ਨਾਲ ਲੈ ਕੇ ਗਈ। 19 ਸੀਗੀ, 21 ਸੀਗੀਆਂ, 21 ਚੋਂ 19 ਲੈ ਗਈ, ਹੈ ਨਾ। ਇਸੇ ਤਰ੍ਹਾਂ ਰਾਜਾ ਵੜਿੰਗ ਦਾ ਗਿੱਦੜਵਾਹ ਕਾਂਗਰਸ ਵੀ ਆਪਣਾ ਗੜ੍ਹ ਮੰਨਦੀ ਹੈ ਰਾਜਾ ਵੜਿੰਗ ਰਾਹੀਂ, ਅਕਾਲੀ ਦਲ ਵੀ ਆਪਣਾ ਗੜ੍ਹ ਮੰਨਦੇ ਆ, ਪਰ ਉੱਥੇ ਆਮ ਆਦਮੀ ਪਾਰਟੀ ਲੈ ਗਈ। 19 ਚੋਂ 17 ਸੀਟਾਂ ਆਮ ਆਦਮੀ ਪਾਰਟੀ ਜਿੱਤ ਗਈ। ਸੋ ਉੱਥੇ ਫਿਰ ਰਾਜਾ ਵੜਿੰਗ ਦਾ ਤਾਂ ਹੀ ਉਹ ਤੰਜ ਵੀ ਕੱਸਿਆ ਭਗਵੰਤ ਮਾਨ ਨੇ, ਕਹਿੰਦੇ ਕਿ ਬਿਲਕੁਲ ਗੱਡੇ ਜੋ ਗਈ ਆ ਹੁਣ ਇਹ, ਹੈ ਨਾ। ਸੋ ਅਮਨ ਅਰੋੜਾ ਦੇ ਆਪਣੇ ਇਲਾਕੇ ਦੇ ਵਿੱਚ 23 ਵਾਰਡਾਂ ਚੋਂ 19 ਮਤਲਬ ਕਿ ਲੈ ਗਏ ਅਗਲੇ, ਹੈ ਨਾ, ਸੁਨਾਮ ਦੇ ਵਿੱਚੋਂ। ਸੋ ਇਸ ਤਰ੍ਹਾਂ ਚੰਨੀ ਦੀ ਆਪਾਂ ਗੱਲ ਕਰ ਰਹੇ ਹਾਂ, 13 ਚੋਂ 11 ਵਾਰਡ ਚਰਨਜੀਤ ਸਿੰਘ ਚੰਨੀ ਚਮਕੌਰ ਚੋਂ ਜਿੱਤ ਕੇ ਹੁਣ ਆਪਣੀ ਪਾਰਟੀ ਤੇ ਵੀ ਦਬਾਅ ਬਣਾਉਣ ਜੋਗੇ ਹੋ ਗਏ। ਸੋ ਇਸ ਤਰ੍ਹਾਂ ਕੁਲਵੰਤ ਹੋਰੀ ਮੋਹਾਲੀ ਤੋਂ ਲੈ ਗਏ। ਸੋ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਭਗਵੰਤ ਮਾਨ ਜਿਹੜਾ ਇਹ ਕਹਿੰਦੇ ਨੇ ਕਿ ਸਾਡੇ ਲਈ ਤਾਂ ਲਓ ਜੀ ਇਹ ਸੈਮੀਫਾਈਨਲ ਹੋ ਨਿਬੜਿਆ ਤੇ ਇਸ ਤਰ੍ਹਾਂ ਫਾਈਨਲ 'ਚ ਆ ਗਏ। ਠੀਕ ਹੈ, ਜਦੋਂ ਤੁਸੀਂ ਜਿੱਤਦੇ ਹੋ ਉਸ ਜਿੱਤ ਦੇ ਨਾਲ ਤੁਹਾਡੇ ਵਰਕਰ ਨੂੰ, ਤੁਹਾਡੇ ਸਮਰਥਕ ਨੂੰ, ਤੁਹਾਡੇ ਲੀਡਰਾਂ ਨੂੰ ਬੂਸਟ ਮਿਲਦਾ। ਐਮਐਲਏ ਨੂੰ ਸੁੱਖ ਦਾ ਸਾਹ ਆਉਂਦਾ ਕਿ ਘੱਟੋ ਘੱਟ ਸ਼ਾਇਦ ਇਸ ਕਰਕੇ ਹੁਣ ਟਿਕਟ ਨਾ ਕੱਟੀ ਜਾਵੇ। ਊਂ ਕੱਟਣੀ ਹੋਈ ਤਾਂ ਕੱਟਣੀ ਹੋ ਆ, ਘੱਟੋ ਘੱਟ ਇਹ ਬਹਾਨਾ ਨਹੀਂ ਹੋਊਗਾ ਜੀ ਕਿ ਹਾਂ ਕਿ ਤੁਸੀਂ ਆਪਣੇ ਇਲਾਕੇ 'ਚ ਹਾਰ ਕੇ ਆ ਕੇ ਲਓ ਜੀ ਅਸੀਂ ਤਾਂ ਆਪਣਾ ਕੰਮ ਕਰਤਾ। ਇਸ ਤਰੀਕੇ ਕਰਨ ਨਾਲ ਉਹ ਕਹਿਣ ਜੋਗੇ। ਪਰ ਕੀ ਸੱਚਮੁੱਚ ਇਹ ਨਤੀਜੇ 2027 ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰਦੇ ਨੇ, ਜਾਂ ਇਹਨੂੰ ਨਤੀਜਿਆਂ ਨੂੰ ਉਸ ਤਰ੍ਹਾਂ ਦਾ ਹੀ ਨਤੀਜੇ ਦੇਖਿਆ ਜਾ ਸਕਦਾ। 18 ਲੱਖ ਦੇ ਕਰੀਬ ਵੋਟ ਹੈ ਜੀ, ਜਿਹੜੀ ਮਤਲਬ ਕਿ 36 ਲੱਖ ਵੋਟ ਹੈ ਜੀ, ਚੋਂ 18 ਲੱਖ ਮਰਦ ਵੋਟਰ ਸੀ ਤੇ 17,72,000 ਸਮਥਿੰਗ ਮਹਿਲਾ ਵੋਟਰ ਸੀ। 36 ਲੱਖ ਵੋਟ ਦੇ ਨਾਲ ਅਸੀਂ ਇਹ ਕੌਂਸਲ ਚੋਣਾਂ ਦਾ ਨਤੀਜੇ ਦੇਖ ਰਹੇ ਹਾਂ। ਤੇ ਜਿਹੜੀਆਂ 2027 ਦੀਆਂ ਚੋਣਾਂ ਹੋਣੀਆਂ ਨੇ ਤਾਂ 2 ਕਰੋੜ 18 ਲੱਖ ਦੇ ਗੇੜ 'ਚ ਵੋਟਰ ਹੈ ਜੀ। ਤੇ 2 ਕਰੋੜ 18 ਲੱਖ ਦੇ ਵੋਟਰ ਦਾ ਨਤੀਜਾ ਵੀ ਅਸੀਂ 36 ਲੱਖ ਦੇ ਵੋਟਰਾਂ ਦੇ ਹਿਸਾਬ ਨਾਲ ਕਿਵੇਂ ਦੇਖ ਲਾਂਗੇ, ਤੇ ਜੇ ਉਹਦੇ ਵਿੱਚੋਂ ਵੀ 64% ਵੋਟ ਪੋਲ ਹੋਈ ਹੋਵੇ ਸਰ। ਇਸ ਲਈ ਇਹ ਕਹਿਣਾ ਕਿ ਸਾਰੇ ਨਤੀਜੇ ਉਹੀ ਨਤੀਜੇ ਬਣ ਜਾਣਗੇ, ਇਹ ਸੰਭਵ ਤਾਂ ਨਹੀਂ ਹੈ। ਦੂਸਰਾ, ਇਹਨੂੰ ਇੱਕ ਨੁਕਤੇ ਨਾਲ ਹੋਰ ਸਮਝਿਆ ਜਾ ਸਕਦਾ। 2021 ਦੇ ਵਿੱਚ ਜਦੋਂ ਇਹ ਚੋਣਾਂ ਹੋਈਆਂ ਕੌਂਸਲ ਚੋਣਾਂ, ਤਦ ਕਾਂਗਰਸ ਇਹਦੇ ਨਾਲੋਂ ਕਿਤੇ ਵੱਡੇ ਮਾਰਜਨ ਨਾਲ ਜਿੱਤ ਕੇ ਆਈ ਸੀ ਜੀ। ਇਹ ਤਾਂ 954 ਦੀ ਖੜੇ ਨੇ, ਉਹ ਤਾਂ 1000 ਦੇ ਪਾਰ ਸੀ, 1100 ਦੇ ਗੇੜ ਦੇ ਵਿੱਚ ਸੀਗੇ ਉਹ। ਸੋ ਜੇ ਉਹ ਸ਼ਾਇਦ ਉਹ ਤੋਂ ਵੀ ਵੱਧ, ਤੇ ਜੇ ਉਹ ਇੰਨਾ ਵੱਡਾ ਮਾਰਜਨ ਲੈ ਕੇ ਵੀ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਕਿਤੇ ਲੱਭੇ ਨਹੀਂ, ਰੜਕੇ ਨਹੀਂ, ਕਿਤੇ ਦਿਖੇ ਨਹੀਂ, ਵਿਰੋਧੀ ਧਿਰ ਹੋ ਕੇ ਵੀ ਵਿਰੋਧੀ ਧਿਰ ਦਾ ਕੰਮ ਨਹੀਂ ਕਰ ਪਾ ਰਹੇ, ਹੈ ਨਾ, ਤੇ ਫਿਰ ਇਹ ਕੀ ਗਰੰਟੀ ਹੈ ਜੀ ਕਿ ਇਹ ਚੋਣਾਂ ਦੇ ਨਤੀਜੇ ਹੀ ਕਿਉਂਕਿ 2027 ਦੀਆਂ ਚੋਣਾਂ ਜਦੋਂ ਵਿਧਾਨ ਸਭਾ ਚੋਣਾਂ ਹੋਣਗੀਆਂ ਤਦ ਲਗਭਗ ਅਫਸਰਸ਼ਾਹੀ ਹੱਥ ਛੜਾ ਜਾਂਦੀ ਆ। ਸਹੀ ਹੈ। ਤੇ ਡੀਏ ਵਾਲੇ ਮਾਮਲੇ 'ਚ ਤੁਸੀਂ ਬੁਰੀ ਤਰ੍ਹਾਂ ਘਿਰੇ ਹੋ, ਬੁਰੀ ਤਰ੍ਹਾਂ ਫਸੇ ਹੋ। ਉਹ ਚਾਹੇ ਪੈਨਸ਼ਨ ਵਾਲਾ ਹੋਵੇ, 7 ਲੱਖ 7.5 ਲੱਖ ਮੁਲਾਜ਼ਮ ਹੈ, 7.5 ਲੱਖ ਮੁਲਾਜ਼ਮ ਦਾ ਮਤਲਬ 35 ਲੱਖ ਬੰਦਾ, 4 ਤੋਂ 5 ਜੀ ਤਾਂ ਘਰ ਦੇ ਮੰਨ ਕੇ ਚੱਲੋ ਉਹਨਾਂ ਦੇ ਕਹੇ ਤੇ। ਸਹੀ ਹੈ, ਬਿਲਕੁਲ। ਉਹ ਤੁਹਾਡੇ ਲਈ ਮੁਸ਼ਕਲ ਖੜੀ ਹੈ। ਫਿਰ ਤੰਤਰ ਜੰਤਰ ਕੇਂਦਰ ਵਾਲੀਆਂ ਏਜੰਸੀਆਂ ਲੱਗ ਜਾਂਦੀਆਂ ਪੁਲਿਸ ਦੀ ਬਜਾਏ,
ਉਹਨਾਂ ਦੇ ਹੱਥ ਕਾਫੀ ਕੰਟਰੋਲ ਹੁੰਦਾ ਉਹਨਾਂ ਚੋਣਾਂ ਦਾ। ਤੇ ਉਸ ਸਥਿਤੀ ਦੇ ਵਿੱਚ ਤੁਹਾਡੇ ਵਾਲੇ ਟਿਕਟਾਂ ਕੱਟ ਕਟਾਈ ਵਾਲਾ ਜਿਹੜਾ ਖੇਡ ਚੱਲਣਾ 40 ਦੀਆਂ ਕੱਟ ਹੋਣੀਆਂ ਜਾਂ 30 ਦੀਆਂ ਕੱਟ ਹੋਣੀਆਂ ਹੈ ਨਾ, ਉਹਦੇ ਉੱਤੇ ਸਵਾਲ ਖੜਾ ਹੈ। ਤੇ ਹੁਣ ਤੁਸੀਂ ਚਾਹੇ ਤੁਹਾਡੇ ਤੇ ਰਿਪੋਰਟ ਕਰ ਦਿਓ, ਫਿਰ ਤੁਸੀਂ ਚਲੋ ਜੀ ਰਤਨ ਧਾਲੀਵਾਲ ਕਰਨੀ ਹੋ ਜਾਓ ਜੀ, ਹੁਣ ਹੈ ਨਾ ਇਹਦੇ ਤੇ ਕਾਰਵਾਈ ਕਰਨ ਲੱਗ ਜਾਓ, ਇਹ ਤਰੀਕੇ ਅਪਣਾ ਲਓ, ਫਿਰ ਉਹ ਤਰੀਕੇ ਤੁਹਾਡੇ ਧਰੇ ਰਹਿ ਜਾਣੇ ਆ। ਉਹ ਸਾਰੀ ਪ੍ਰਕਿਰਿਆ ਨੂੰ ਤੁਸੀਂ ਇਸ ਤਰ੍ਹਾਂ, ਫਿਰ ਲੋਕਾਂ ਨੇ ਉਸ ਸਮੇਂ ਆਪਣਾ ਹਲਕਾ ਦੇਖਣਾ ਹੈ, ਹਲਕੇ ਦੇ ਮੁੱਦੇ ਦੇਖਣੇ ਨੇ, ਬੰਦਾ ਦੇਖਣਾ ਹੈ, ਬਹੁਤ ਕੁਝ ਹੋਊਗਾ। ਸੋ ਇਸ ਲਈ ਇਹ ਨਹੀਂ ਕਹਿ ਸਕਦੇ ਕਿ ਤੁਸੀਂ ਇਹੀ ਨਤੀਜੇ ਉਸ ਸਮੇਂ ਆਉਣਗੇ। ਪਰ ਠੀਕ ਹੈ, ਭਗਵੰਤ ਮਾਨ ਨਰੇਟਿਵ ਸਿਰਜਣ ਚ ਮਾਹਰ ਨੇ, ਆਮ ਆਦਮੀ ਪਾਰਟੀ ਪ੍ਰਚਾਰ ਕਰਨ ਦੇ ਵਿੱਚ ਮਹਾਰਤ ਰੱਖਦੀ ਹੈ। ਸਹੀ ਹੈ। ਇਸ ਤਰੀਕੇ ਕਾਰਨ ਨਾਲ ਉਹ ਆਪਣੇ ਆਪ ਨੂੰ ਪੇਸ਼ ਕਰ ਸਕਦੇ ਨੇ। ਕੱਲ ਮੈਂ ਸਮੁੱਚੀ ਪ੍ਰੈਸ ਕਾਨਫਰੰਸ ਸੁਣ ਰਿਹਾ ਸੀ ਭਗਵੰਤ ਮਾਨ ਹੋਰਾਂ ਦੀ, ਉਹਦੇ ਵਿੱਚ ਉਹਨਾਂ ਨੇ ਆਪਣੀ ਪਿੱਠ ਵੀ ਥਾਪੜੀ, ਆਪਣੀ ਪਾਰਟੀ ਦੀ ਪਿੱਠ ਵੀ ਥਾਪੜੀ, ਪਰ ਕੱਲ ਕੇਜਰੀਵਾਲ ਦੀ ਪਿੱਠ ਤੇ ਹੱਥ ਫੇਰਨਾ ਭੁੱਲ ਗਏ। ਇੱਕ ਵਾਰ ਵੀ ਜ਼ਿਕਰ ਨਹੀਂ ਕੀਤਾ ਕੇਜਰੀਵਾਲ ਦਾ। ਇਹਦੇ ਵੀ ਬਹੁਤ ਹੱਥ ਅਜੇ ਲਏ ਜਾ ਰਹੇ ਨੇ, ਨਹੀਂ ਤਾਂ ਹੈ ਨਾ ਹਮੇਸ਼ਾ ਉਹਨਾਂ ਦਾ ਨਾਂ ਲੈਣਾ ਹੁੰਦਾ। ਤੇ ਮੈਂ ਇੱਕ ਦੋ ਹੋਰ ਲੀਡਰਾਂ ਨੂੰ ਸੁਣ ਰਿਹਾ ਸੀ, ਉਹਨਾਂ ਦੇ ਮੂੰਹ ਤੇ ਵੀ ਛੇਤੀ ਕੱਲ ਕੇਜਰੀਵਾਲ ਆਇਆ ਨਹੀਂ। ਸੋ ਹੁਣ ਇਹ ਸਾਰਿਆਂ ਦੇ ਵੀ ਅਰਥ ਲਾਏ ਜਾ ਰਹੇ ਨੇ ਕਿ ਉਸ ਸਮੇਂ ਤੱਕ ਬਣਨਾ ਕੀ ਹੈ। ਸੋ ਜਿੱਥੇ ਆਮ ਆਦਮੀ ਪਾਰਟੀ ਨੂੰ ਇਹ ਮੰਨ ਕੇ ਨਹੀਂ ਚੱਲਣਾ ਚਾਹੀਦਾ ਕਿ ਹਾਂ ਤੁਸੀਂ ਇਹਨਾਂ ਨਤੀਜਿਆਂ ਸਾਰੇ ਜਿੱਤ ਜਾਓਗੇ, ਉੱਥੇ ਕਾਂਗਰਸ ਵੀ ਇਹ ਨਾ ਸਮਝੇ ਕਿ ਹਾਂ ਚੱਲ ਇੰਨੀਆਂ ਸੀਟਾਂ ਆ ਗਈਆਂ ਤਾਂ ਸ਼ਾਇਦ ਉੱਥੇ ਵੱਧ ਜਾਣਗੀਆਂ, ਜਾਂ ਅਕਾਲੀ ਦਲ ਬੀਜੇਪੀ ਨੂੰ ਵੀ ਆਪਣੇ ਤੇ ਹੁਣ ਗੱਠਜੋੜ ਦੇ ਉੱਤੇ ਜੇ ਜਾਣਾ ਹੈ ਤਾਂ ਹੁਣ ਤੋਂ ਹੀ ਫੈਸਲਾ ਲੈਣਾ ਪਊਗਾ। ਹੁਣ ਤਾਂ ਰਹਿ 4 ਮਹੀਨੇ ਗਏ, ਜੇ ਨਹੀਂ ਜਾਣਾ ਤਾਂ ਕੀ ਕਰਨਾ। ਸੋ ਸਾਰੀਆਂ ਪਾਰਟੀਆਂ ਦੇ ਲਈ ਦੁਵਿਧਾ ਹੈ, ਤੇ ਕਿਤੇ ਇਹ ਨਾ ਹੋਵੇ ਕਿ ਉਹ ਨਤੀਜੇ ਕਿਸੇ ਨੂੰ ਵੀ ਗੱਠਜੋੜ ਨਾ, ਮਤਲਬ ਕਿਸੇ ਨੂੰ ਵੀ ਪੂਰਨ ਬਹੁਮਤ ਨਾ ਦੇ ਕੇ ਜਾਣ। ਇਹਦੇ ਉੱਤੇ ਵੀ ਨਜ਼ਰਸਾਨੀ ਰੱਖਣ ਦੀ ਲੋੜ ਹੈ। ਸਹੀ ਹੈ ਜੀ, ਬਿਲਕੁਲ। ਤੇ ਅਗਲੀ ਗੱਲ ਕਰੀਏ ਭਾਜਪਾ